ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਪੰਜਾਬ 'ਚ ਚੱਲ ਰਹੀ ਕੈਬਨਿਟ ਮੀਟਿੰਗ, ਅਹਿਮ ਫੈਸਲਿਆਂ ਤੇ ਚੱਲ ਰਹੀ ਹੈ ਚਰਚਾ। ਆ ਸਕਦੇ ਨੇ ਵੱਡੇ ਫੈਸਲੇ। ਸੁਖਦੇਵ ਸਿੰਘ ਢੀਂਡਸਾ ਨੇ ਜਤਾਇਆ ਅਕਾਲੀ ਦਲ ਤੇ ਅਧਿਕਾਰ, ਕਿਹਾ ਅਕਾਲੀ ਦਲ ਦਾ ਮੁੱਖ ਦਫ਼ਤਰ ਵੀ ਉਹਨਾਂ ਦੇ ਅਧਿਕਾਰਤ ਖੇਤਰ 'ਚ। ਕੰਟਰੈਕਟ ਤੇ ਕੰਮ ਕਰਨ ਵਾਲੇ ਮਲਟੀਪਰਪਸ ਹੈਲਥ ਵਰਕਰਸ ਨੇ ਜਲਾਈਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ। ਹੋਰਾਂ ਕਰਮਚਾਰੀਆਂ ਦੀ ਪੱਕੀ ਭਰਤੀ ਖਿਲਾਫ ਤਿੱਖਾ ਸੰਘਰਸ਼ ਕਰਨ ਦੀ ਸਰਕਾਰ ਨੂੰ ਦਿੱਤੀ ਚੇਤਾਵਨੀ। ਤੇ ਸੰਸਾਰ ਦੇ ਦੂਜੇ ਨੰਬਰ ਤੇ ਕਰੋਨਾ ਕੇਸਾਂ 'ਚ ਰਹਿਣ ਵਾਲੇ ਬ੍ਰਾਜ਼ੀਲ ਦੇਸ਼ ਦੇ ਰਾਸ਼ਟਰਪਤੀ ਨੂੰ ਹੋਇਆ ਕਰੋਨਾ। ਜੀ ਔਰ ਇਹਨਾਂ ਖਬਰਾਂ ਦੀ ਤਫਸੀਲ ਤੇ ਖਬਰਾਂ ਤੇ ਵਧੇਰੇ ਚਰਚਾ ਕਰਨ ਲਈ ਪੰਜਾਬ ਤੋਂ ਜੁੜ ਚੁੱਕੇ ਨੇ ਗੁਰਕਵਾਲ ਬਰਾੜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜਨ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਇਸ ਪ੍ਰੋਗਰਾਮ ਨਾਲ ਹੀ ਜੁੜਦੇ ਆ ਜੀ। ਪੰਜਾਬ ਦੇ ਵਿੱਚ ਕੋਵਿਡ-19 ਦੀ ਸਮੱਸਿਆ ਨੂੰ ਲੈ ਕੇ ਜੋ ਪਰੇਸ਼ਾਨੀਆਂ ਚੱਲ ਰਹੀਆਂ ਨੇ, ਸਮੇਂ-ਸਮੇਂ ਤੇ ਕੈਬਨਿਟ ਮੀਟਿੰਗਸ ਕੀਤੀਆਂ ਜਾਂਦੀਆਂ ਨੇ। ਸੋ ਅੱਜ ਵੀ ਪੰਜਾਬ ਦੇ ਵਿੱਚ ਕੈਬਨਿਟ ਮੀਟਿੰਗ ਚੱਲ ਰਹੀ ਹੈ। ਕੀ ਲੱਗਦਾ ਕਿ ਕੀ ਅਹਿਮ ਫੈਸਲੇ ਲਏ ਜਾ ਸਕਦੇ ਨੇ? ਜੀ ਹਰਜਿੰਦ, ਬਿਲਕੁਲ ਇਸ ਮੀਟਿੰਗ ਨੂੰ ਜਿਹੜਾ ਕਾਫੀ ਅਹਿਮ ਤਰੀਕੇ ਨਾਲ ਦੇਖਿਆ ਜਾਂਦਾ, ਕਿਉਂਕਿ ਲਗਾਤਾਰ ਜਿਹੜੇ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਵਾਧਾ ਹੋ ਰਿਹਾ। ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵਿੱਚ ਜਿਹੜੇ ਕੇਸ ਹੈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਵੱਧ ਰਹੇ ਹੈ। ਸੋ ਇਸ ਦੇ ਮੱਦੇਨਜ਼ਰ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਆ, ਵੱਖ-ਵੱਖ ਸਮੇਂ ਤੇ ਜਿਹੜੀਆਂ ਮੀਟਿੰਗਾਂ ਉਹ ਕੀਤੀਆਂ ਜਾਂਦੀਆਂ। ਸੋ ਅੱਜ ਵੀ ਜਿਹੜੀ ਮੀਟਿੰਗ ਚੱਲ ਰਹੀ ਹੈ, ਇਹਦਾ ਮੁੱਖ ਵਿਸ਼ਾ ਜੋ ਪੰਜਾਬ ਦੇ ਹਾਲਾਤ ਨੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਨੇ, ਉਸ ਸੰਬੰਧੀ ਜਿਹੜੇ ਕੁਝ ਸਖਤ ਫੈਸਲੇ ਆ ਜਿਹੜੇ ਉਹ ਲਏ ਜਾ ਸਕਦੇ ਆ। ਇਸ ਮੀਟਿੰਗ ਦੇ ਓਵਰ ਹੋਣ ਤੋਂ ਬਾਅਦ ਹੀ ਜਿਹੜਾ ਕਨਫਰਮ ਹੋ ਸਕੇਗਾ ਕਿ ਇਸ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਫੈਸਲੇ ਆ ਉਹ ਨਿਕਲ ਕੇ ਸਾਹਮਣੇ ਆਉਂਦੇ ਆ ਜੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਉਸ ਨੂੰ ਪਾਰਟੀ ਵੱਲੋਂ ਅਣਗੌਲਿਆ ਕਰਾਰ ਦਿੱਤਾ ਗਿਆ। ਸੋ ਉਸ ਨੇ ਥੋੜੀ ਜਿਹੀ ਬਾਗੀ ਸੁਰ ਉਠਾਈ ਹੈ। ਉਸਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਹੈ ਉਸ ਦੇ ਵਿੱਚ ਵੀ ਉਸ ਦਾ ਅਧਿਕਾਰ ਹੈ। ਜੀ ਹਰਜਿੰਦਰ, ਬਿਲਕੁਲ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ 100 ਸਾਲ ਪੁਰਾਣੀ ਪਾਰਟੀ ਹੈ। ਇਸ ਦਾ ਆਪਣਾ ਇੱਕ ਵਿਲੱਖਣ ਇਤਿਹਾਸ ਹੈ। ਇਸ ਦੇ ਵੱਖ-ਵੱਖ ਸਮਿਆਂ ਦੇ ਉੱਪਰ ਜਿਹੜੇ ਪ੍ਰਧਾਨ ਚੁਣੇ ਗਏ ਆ ਉਹਨਾਂ ਨੂੰ ਯੋਗਤਾ ਦੇ ਆਧਾਰ ਦੇ ਉੱਪਰ ਜਿਹੜਾ ਚੁਣਿਆ ਜਾਂਦਾ ਹੈ। ਪਰ ਕਿਤੇ ਨਾ ਕਿਤੇ ਹੁਣ ਪਾਰਟੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਸ ਤਰ੍ਹਾਂ ਜਾਪ ਰਿਹਾ ਕਿ ਇਸ ਪਾਰਟੀ ਉੱਪਰ ਸਿਰਫ ਇੱਕੋ ਪਰਿਵਾਰ ਦਾ ਜਿਹੜਾ ਦਬਦਬਾ ਹੈ, ਇੱਕੋ ਪਰਿਵਾਰ ਜਿਹੜਾ ਇਸ ਪਾਰਟੀ ਦੇ ਉੱਪਰ ਕਾਬਜ਼ ਹੈ। ਜੇ ਆਪਾਂ ਗੱਲ ਕਰੀਏ ਤੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਉਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਹੈ ਜਿਹੜਾ ਇਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਸੋ ਇਸ ਦੇ ਉੱਪਰ ਜਿਹੜਾ ਹੈਗਾ ਵੱਖ-ਵੱਖ ਧਿਰਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ, ਚਾਹੇ ਉਹ ਜਿਹੜੇ ਸੁਖਦੇਵ ਸਿੰਘ ਢੀਂਡਸਾ ਹੋਣ, ਚਾਹੇ ਉਹ ਬ੍ਰਹਮਪੁਰਾ ਹੋਣ, ਚਾਹੇ ਉਹ ਹੋਰ ਲੀਡਰ ਹੋਣ। ਇਹਨਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਪਾਰਟੀ ਦਾ ਪ੍ਰਧਾਨ ਆ ਉਸੇ ਤਰੀਕੇ ਨਾਲ ਹੀ ਚੁਣਿਆ ਜਾਵੇ ਜਿਸ ਤਰੀਕੇ ਨਾਲ ਪਹਿਲਾਂ ਚੁਣਿਆ ਜਾਂਦਾ ਸੀ। ਪੁਰਾਤਨ ਤਰੀਕੇ ਨਾਲ ਹੀ ਇਸ ਪਾਰਟੀ ਦੀ ਵਾਂਗਡੋਰ ਹੈ ਜਿਹੜਾ ਇੱਕ ਪਰਿਵਾਰ ਦੇ ਹੱਥ ਦੇ ਵਿੱਚ ਨਾ ਰਹਿ ਕੇ ਯੋਗਤਾ ਦੇ ਆਧਾਰ ਤੇ ਜਿਹੜੀ ਹੈ ਉਹ ਫੜਾਈ ਜਾਵੇ। ਸੋ ਇਸ ਸੰਬੰਧੀ ਹੈਗਾ ਇਹਨਾਂ ਵੱਲੋਂ ਜਿਹੜਾ ਸੁਖਦੇਵ ਸਿੰਘ ਢੀਂਡਸਾ ਇਹਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਨੇ ਗਠਨ ਕੀਤਾ ਉਹ ਉਹੀ ਪੁਰਾਤਨ ਜਿਹੜਾ ਅਕਾਲੀ ਦਲ ਹੈ ਉਸੇ ਦੇ ਉੱਪਰ ਹੀ ਉਹਨਾਂ ਨੇ ਆਪਣਾ ਅਧਿਕਾਰ ਹੈ ਜਿਹੜਾ ਜ਼ਾਹਰ ਕੀਤਾ। ਤੇ ਨਾਲ ਹੀ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਹੈ ਉਹ ਵੀ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਵੇਗਾ ਜੀ। ਬਰਾੜ ਜੀ, ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੀ ਜਿਹੜੀ ਸਿਚੁਏਸ਼ਨ ਹੈ ਦਿਨ ਪਰ ਦਿਨ ਪੈਰ ਪਸਾਰਦੀ ਜਾ ਰਹੀ ਹੈ? ਸੋ ਇਹਨਾਂ ਪੋਲੀਟੀਕਲ ਜਿੰਨੇ ਵੀ ਲੀਡਰਸ ਹੈਗੇ ਨੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨਾ ਚਾਹੀਦਾ, ਕਿਉਂਕਿ ਪੰਜਾਬ ਦੇ ਜਿਹੜੀ ਪਬਲਿਕ ਹੈ ਉਹਨਾਂ ਨੂੰ ਬਚਾਉਣ ਲਈ ਕੁਝ ਨਾ ਕੁਝ ਜਿਹੜੀ ਪੋਲੀਟੀਕਲ ਪਾਰਟੀਜ਼ ਵੱਲੋਂ ਅਹਿਮ ਫੈਸਲੇ ਲਏ ਜਾਣੇ ਚਾਹੀਦੇ ਨੇ, ਖਾਸ ਕਰਕੇ ਇਸ ਜਿਹੜੀ ਸਿਚੁਏਸ਼ਨ ਹੁਣ ਪੰਜਾਬ ਦੇ ਵਿੱਚ ਬਣਦੀ ਜਾ ਰਹੀ ਹੈ। ਜੀ ਹਰਜਿੰਦਰ, ਬਿਲਕੁਲ ਪਾਰਟੀ ਦੇ ਜੋ ਬੁਲਾਰੇ ਨੇ ਉਹਨਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਕਿਹਾ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਜਿਹੜੀਆਂ ਬਿਆਨ ਆ ਉਹ ਬੜਾ ਬਚਕਾਨਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ। ਸੋ ਇਸ ਤਰ੍ਹਾਂ ਦੀ ਕੋਈ ਕਾਰਵਾਈ ਆ ਜਿਹੜੀ ਉਹ ਨਹੀਂ ਕੀਤੀ ਜਾਵੇਗੀ, ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇੱਕ ਪੰਥਕ ਪਾਰਟੀ ਹੈ ਤੇ ਲੋਕ ਇਸ ਨਾਲ ਜੁੜੇ ਹੋਏ ਆ। ਇਸ ਤਰ੍ਹਾਂ ਦੀਆਂ ਬਾਗੀ ਸੁਰਾਂ ਵੱਲੋਂ ਉਹਨਾਂ ਨੂੰ ਦਬਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਹੈ ਉਹ ਕਰਨਗੇ। ਤੇ ਨਾਲ ਹੀ ਨਾਲ ਉਹਨਾਂ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਜੋ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜੋ ਮੌਜੂਦਾ ਪ੍ਰਧਾਨ ਨੇ ਉਹਨਾਂ ਉੱਪਰ ਪੂਰਾ ਵਿਸ਼ਵਾਸ ਹੈ ਜੀ। ਵਧਦੇ ਅਗਲੀ ਖਬਰ ਵੱਲ। ਕੰਟਰੈਕਟ ਤੇ ਕੰਮ ਕਰਨ ਵਾਲੇ ਮਲਟੀਪਰਪਸ ਹੈਲਥ ਵਰਕਰਸ ਨੇ ਨੋਟੀਫਿਕੇਸ਼ਨ ਜੋ ਸਰਕਾਰ ਵੱਲੋਂ ਭੇਜੀਆਂ ਗਈਆਂ ਸਨ ਉਹਨਾਂ ਨੂੰ ਜਲਾ ਦਿੱਤਾ ਗਿਆ। ਉਹਨਾਂ ਨੇ ਰੋਸ ਪ੍ਰਗਟ ਕੀਤਾ ਹੈ ਕਿ ਹੋਰ ਕਰਮਚਾਰੀਆਂ ਨੂੰ ਜੇਕਰ ਪੱਕਾ ਕੀਤਾ ਗਿਆ ਤਾਂ ਸਰਕਾਰ ਪ੍ਰਤੀ ਬਾਗੀ ਸੁਰ, ਤਿੱਖੇ ਸੁਰ ਅਪਣਾਉਣਗੇ, ਨਹੀਂ ਤਾਂ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ। ਹਾਂਜੀ, ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਮੀਟਿੰਗਾਂ ਤਾਂ ਪਹਿਲਾਂ ਬਹੁਤ ਮਿਲੀਆਂ, ਪਰ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਹ ਪਹਿਲੀ ਮੀਟਿੰਗ
ਔਰ ਅਜਿਹੀ ਮੀਟਿੰਗ ਜਿਸ ਦੇ ਵਿੱਚ ਸਾਡਾ ਜਿਹੜਾ ਹੱਕ ਆ ਸਾਨੂੰ ਉਹ ਮਿਲਣਾ ਚਾਹੀਦਾ। ਔਰ ਅਸੀਂ ਇਹ ਵੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਆ ਯੋਗ ਪ੍ਰਣਾਲੀ ਔਰ ਆਪਦਾ ਟੈਸਟ ਕਲੀਅਰ ਕਰਕੇ ਆਪਦੀ ਮੈਟ ਦੇ ਹਿਸਾਬ ਨਾਲ 15 ਸਾਲ ਤੋਂ ਅਸੀਂ ਜੌਬ ਕਰ ਰਹੇ ਹਾਂ, ਜੋ ਕਿ ਜਿਹੜੀ ਸਰਕਾਰ ਆ ਉਹ ਅੱਖੋਂ ਪਰੋਖੇ ਕਰਕੇ ਜਿਹੜੀ ਰੈਗੂਲਰ ਭਰਤੀ ਕੱਢ ਕੇ ਉਹ ਜਿਹੜਾ ਸਾਡਾ ਜਿਹੜਾ ਹੈਗਾ ਸਾਨੂੰ ਸਟ੍ਰੈਸ ਦੇ ਰਹੀ ਆ ਔਰ ਸਾਨੂੰ ਸ਼ੌਕ ਦੇ ਵਿੱਚ ਸਰਕਾਰ ਭੇਜ ਰਹੀ ਆ, ਉਹ ਜਿਹੜਾ ਸਿਹਰਾ ਸਾਰਾ ਉਹ ਸਰਕਾਰ ਨੂੰ ਜਾਂਦਾ। ਜੀ ਬਰਾੜ ਜੀ, ਸਮੇਂ-ਸਮੇਂ ਤੇ ਜਿਹੜੇ ਕੰਟਰੈਕਟ ਦੇ ਉੱਤੇ ਕੰਮ ਕਰਦੇ ਨੇ, ਖਾਸ ਕਰਕੇ ਹੈਲਥ ਵਰਕਰ ਲਾ ਲਓ ਜਾਂ ਹੋਰ ਵੀ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ, ਉਹ ਹਮੇਸ਼ਾ ਹੀ ਸਰਕਾਰ ਤੋਂ ਮੰਗ ਕਰਦੇ ਨੇ ਕਿ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ। ਸੋ ਜਿਹੜੀ ਇਹ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਕਾਮੇ ਹੁੰਦੇ ਨੇ, ਇਹ ਲੋਕਾਂ ਦੇ ਸਿੱਧੇ ਸੰਪਰਕ ਦੇ ਵਿੱਚ ਆਉਂਦੇ ਨੇ। ਖਾਸ ਕਰਕੇ ਸਰਕਾਰ ਨੂੰ ਇਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਜੇਕਰ ਹੋਰਾਂ ਲੋਕਾਂ ਨੂੰ, ਹੋਰਾਂ ਕਰਮਚਾਰੀਆਂ ਨੂੰ ਪੱਕਾ ਕੀਤਾ ਜਾ ਰਿਹਾ ਤਾਂ ਇਹਨਾਂ ਨੂੰ ਕਿਉਂ ਨਹੀਂ? ਹਰਜਿੰਦ, ਬਿਲਕੁਲ ਜਿਹੜੀ ਪੰਜਾਬ ਦੀ ਤਰਾਸਦੀ ਰਹੀ ਹੈ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਨਾਂ ਦਾ ਸ਼ੋਸ਼ਣ ਆ ਜਿਹੜਾ ਸਰਕਾਰਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ। ਕਿਉਂਕਿ ਆਪਾਂ ਜੇ ਗੱਲ ਕਰੀਏ ਤਾਂ ਪਿਛਲੀ ਸਰਕਾਰ ਵੱਲੋਂ ਜਿਹੜਾ ਇੱਕ ਐਕਟ ਪਾਸ ਕੀਤਾ ਗਿਆ ਸੀ, ਜਿਸ ਦੇ ਅਨੁਸਾਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਕਰਮਚਾਰੀਆਂ ਨੂੰ 3 ਸਾਲ ਪੂਰੇ ਹੋ ਚੁੱਕੇ ਸਨ ਉਹਨਾਂ ਦੀ ਰੈਗੂਲਾਈਜੇਸ਼ਨ ਵਾਸਤੇ ਜਿਹੜਾ ਇਹ ਐਕਟ ਬਣਾਇਆ ਗਿਆ ਸੀ ਤੇ ਉਹਨਾਂ ਨੂੰ ਰੈਗੂਲਾਈਜ਼ ਕਰਨਾ ਬਣਦਾ ਸੀਗਾ। ਪਰ ਕਾਂਗਰਸ ਦੀ ਸਰਕਾਰ ਵੱਲੋਂ ਇਸ ਐਕਟ ਨੂੰ ਜਿਹੜਾ ਲਾਗੂ ਨਹੀਂ ਕੀਤਾ ਗਿਆ, ਜਦੋਂ ਕਿ ਕਾਂਗਰਸ ਵੱਲੋਂ ਵੱਡੇ ਵੱਡੇ ਦਾਅਵੇ ਆ ਜਿਹੜੇ ਆਮ ਲੋਕਾਂ ਨਾਲ ਕੀਤੇ ਗਏ ਸੀ, ਚਾਹੇ ਉਹ ਨਸ਼ੇ ਦੇ ਮੁੱਖ ਰੱਖਦਿਆਂ ਹੋਵੇ, ਚਾਹੇ ਉਹ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਹੋਵੇ, ਚਾਹੇ ਘਰ ਘਰ ਨੌਕਰੀ ਦੇਣ ਵਾਸਤੇ ਹੋਵੇ। ਪਰ ਸਰਕਾਰ ਆ ਜਿਹੜੀ ਹਰ ਫਰੰਟ ਦੇ ਉੱਪਰ ਫੇਲ ਨਜ਼ਰ ਆ ਰਹੀ ਹੈ। ਇਹਨਾਂ ਵੱਲੋਂ ਕਿਸੇ ਕਿਸਮ ਦੀ ਜਿਹੜੀ ਕਾਰਵਾਈ ਆ ਉਹ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵਿੱਚ ਜਾਂ ਰੈਗੂਲਾਈਜੇਸ਼ਨ ਦੇ ਵਿੱਚ ਨਹੀਂ ਕੀਤੀ ਗਈ ਆ। ਸਰਕਾਰ ਵੱਲੋਂ ਵੱਡੇ ਵੱਡੇ ਜਿਹੜੇ ਵਾਅਦੇ ਕਰਕੇ ਹੁਣ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ, ਜਿਸ ਦੇ ਕਾਰਨ ਇਹ ਬੇਰੁਜ਼ਗਾਰ ਨੇ, ਜੋ ਕਿ ਲੰਬੇ ਸਮੇਂ ਤੋਂ ਦੱਸਿਆ ਜਾ ਰਿਹਾ ਕਿ 14-14 15-15 ਸਾਲ ਤੋਂ ਇਹ ਕੰਮ ਕਰਦੇ ਆ ਰਹੇ ਨੇ, ਪਰ ਇਹਨਾਂ ਨੂੰ ਦੂਜੇ ਰੈਗੂਲਰ ਮੁਲਾਜ਼ਮਾਂ ਦੇ ਮੁਕਾਬਲੇ ਜਿਹੜੇ ਤੀਜੇ ਹਿੱਸੇ ਦੀ ਤਨਖਾਹ ਦਿੱਤੀ ਜਾਂਦੀ ਹੈ। ਤੇ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਇਹ ਇੱਕ ਬਹੁਤ ਵੱਡੀ ਸਮੱਸਿਆ ਕਿ ਥੋੜੇ ਪੈਸਿਆਂ ਦੇ ਨਾਲ ਆਪਣੇ ਪਰਿਵਾਰ ਨੂੰ ਚਲਾਇਆ ਜਾ ਸਕੇ। ਸੋ ਇੰਨੀ ਲੰਬੀ ਸਰਵਿਸ ਹੋਣ ਤੋਂ ਬਾਅਦ ਵੀ ਇਹਨਾਂ ਨੂੰ ਪਰਖ ਕਾਲ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਸਰਕਾਰ ਹੈ ਜਿਹੜੀ ਕਿਸੇ ਕਿਸਮ ਦਾ ਜਿਹੜਾ ਕਦਮ ਹੈ ਇਹਨਾਂ ਦੀ ਰੈਗੂਲਾਈਜੇਸ਼ਨ ਦੇ ਵਿੱਚ ਉਠਾਉਣ ਵਾਸਤੇ ਜਿਹੜੀ ਉਹ ਵਜਿੱਦ ਨਹੀਂ ਹੈਗੀ ਹੈ। ਸੋ ਇਸ ਕਰਕੇ ਇਹਨਾਂ ਨੂੰ ਸੰਘਰਸ਼ ਦਾ ਜਿਹੜਾ ਰਾਹ ਅਪਣਾਉਣਾ ਪਿਆ। ਵੱਖ-ਵੱਖ ਸਮਿਆਂ ਤੇ ਇਹਨਾਂ ਵੱਲੋਂ ਸੰਘਰਸ਼ ਕਰਕੇ ਆਪਣੇ ਜਿਹੜੀਆਂ ਮੰਗਾਂ ਉਹ ਮਨਵਾਈਆਂ ਵੀ ਗਈਆਂ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਮੰਤਰੀ ਜਾਂ ਐਮਐਲਏ ਬਣਾਏ ਜਾਂਦੇ ਨੇ ਉਹਨਾਂ ਨੂੰ ਡਬਲ ਜਿਹੜੀਆਂ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੇ ਭੱਤਿਆਂ ਦੇ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ। ਮੋਟੀਆਂ ਰਕਮਾਂ ਉਹਨਾਂ ਨੂੰ ਭੱਤਿਆਂ ਦੇ ਰੂਪ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਪਰ ਜੋ ਮੁਲਾਜ਼ਮ ਹੈ ਜੋ ਕਿ 30-40 ਸਾਲ ਸਰਵਿਸ ਕਰਦਾ ਹੈ, ਜੋ ਡਿਪਾਰਟਮੈਂਟ ਵਿੱਚ ਕੰਮ ਕਰਦਾ ਹੈ, ਤੇ ਉਹਨਾਂ ਵਾਸਤੇ ਕੋਈ ਪੈਨਸ਼ਨ ਜਾਂ ਕੋਈ ਸਹੂਲਤ ਹੈ ਜਿਹੜੀ ਇਸ ਤਰ੍ਹਾਂ ਦੀ ਉਹ ਨਹੀਂ ਦਿੱਤੀ ਜਾਂਦੀ। ਇਸੇ ਕਰਕੇ ਤਰਾਸ਼ਦੀ ਰਹੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲੋਕੀ ਪੜ੍ਹੇ ਲਿਖੇ ਨੇ, ਖਾਸ ਕਰਕੇ ਅੱਕ ਜਾਂਦੇ ਨੇ, ਥੱਕ ਜਾਂਦੇ ਨੇ ਜੌਬ ਅਪਲਾਈ ਕਰਨ ਲਈ ਚੰਗੀਆਂ, ਉਸ ਤੋਂ ਬਾਅਦ ਉਹਨਾਂ ਦੇ ਪੱਲੇ ਜਿਹੜੇ ਸਰਕਾਰ ਪ੍ਰਤੀ ਰੋਹ ਵਿਰੋਧ ਹੀ ਰਹਿੰਦੇ ਨੇ, ਕਿਉਂਕਿ ਕੱਚੀਆਂ ਨੌਕਰੀਆਂ ਤੇ ਰੱਖਿਆ ਜਾਂਦਾ। ਪੱਕੀ ਨੌਕਰੀ ਪਾਉਣ ਲਈ ਉਹ ਨਿਰਾਸ਼ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਹਰਲੇ ਮੁਲਕਾਂ ਦਾ ਰੁਖ ਅਖਤਿਆਰ ਕਰਦੇ ਨੇ। ਜੀ ਵੱਧਦੇ ਹਾਂ ਅਗਲੀ ਖਬਰ ਵੱਲ। ਸੀਬੀਐਸਈ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਮਾਪਿਆਂ ਤੇ ਬੱਚਿਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ 30% ਜਿਹੜਾ ਸਿਲੇਬਸ ਆ ਉਸ ਦੇ ਵਿੱਚ ਕਟੌਤੀ ਕੀਤੀ ਗਈ ਹੈ। ਸੋ ਤੁਸੀਂ ਕੀ ਸਮਝਦੇ ਹੋ ਕਿ ਇਹ ਕਟੌਤੀ ਜਿਹੜੀ 30% ਸਿਲੇਬਸ ਦੀ ਕਿਉਂ ਕੀਤੀ ਗਈ ਹੈ? ਹਰਜਿੰਦ, ਬਿਲਕੁਲ ਜਿਸ ਤਰੀਕੇ ਨਾਲ ਸੀਬੀਐਸਈ ਆ ਉਹਦੇ ਵੱਲੋਂ ਜਿਹੜੀ ਸਿਲੇਬਸ ਦੇ ਵਿੱਚ ਕਟੌਤੀ ਕੀਤੀ ਗਈ ਹੈ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਇੱਕ ਸੁਖਾਵਾਂ ਮੈਸੇਜ ਆ ਮਾਪਿਆਂ ਵਾਸਤੇ ਤੇ ਬੱਚਿਆਂ ਵਾਸਤੇ ਆਇਆ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਰੋਨਾ ਵਾਇਰਸ ਦੀ ਬਿਮਾਰੀ ਕਾਰਨ, ਮਹਾਮਾਰੀ ਕਾਰਨ ਜਿਹੜੇ ਸਕੂਲ ਆ ਉਹ ਪੂਰਨ ਤੌਰ ਤੇ ਬੰਦ ਆ ਤੇ ਜੋ ਆਨਲਾਈਨ ਕਲਾਸਿਸ ਲਗਾਈਆਂ ਜਾ ਰਹੀਆਂ ਨੇ ਉਹਨਾਂ ਉੱਪਰ ਵੀ ਸਟੂਡੈਂਟਸ ਵੱਲੋਂ ਵੀ ਤੇ ਮਾਪਿਆਂ ਵੱਲੋਂ ਵੀ ਜਿਹੜੀ ਬਹੁਤੀ ਸੰਤੁਸ਼ਟਤਾ ਜਿਹੜੀ ਨਜ਼ਰ ਨਹੀਂ ਆ ਰਹੀ ਹੈ। ਤੇ ਜਿਸ ਕਾਰਨ ਸੀਬੀਐਸਈ ਵੱਲੋਂ ਇਹ ਸਿਲੇਬਸ ਦੇ ਵਿੱਚ ਕਟੌਤੀ ਕਰਕੇ ਬੱਚਿਆਂ ਵਾਸਤੇ ਕੁਝ ਸੁਖਾਵਾਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਜੋ ਬੱਚੇ ਆ ਜਿਹੜੇ ਉਹ ਡਿਪਰੈਸ਼ਨ ਦੇ ਵਿੱਚ ਨਾ ਆ ਜਾਣ। ਕਿਉਂਕਿ ਬਹੁਤ ਜ਼ਿਆਦਾ ਸਿਲੇਬਸ ਹੋਣ ਕਰਕੇ, ਲੈਂਥੀ ਸਿਲੇਬਸ ਹੋਣ ਕਰਕੇ ਕਿਤੇ ਨਾ ਕਿਤੇ ਬੱਚਿਆਂ ਉੱਪਰ ਪ੍ਰੈਸ਼ਰ ਵੱਧ ਸਕਦਾ ਹੈ ਤੇ ਜਿਸ ਨਾਲ ਜਿਹੜਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਆ। ਸੋ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਵਾਸਤੇ ਜਿਹੜਾ ਸਕੂਲਾਂ ਵੱਲੋਂ ਸਿਲੇਬਸ ਦੇ ਵਿੱਚ ਕਟੌਤੀ ਕੀਤੀ ਗਈ ਹੈ। ਬਾਕੀ ਇਸ ਸੰਬੰਧੀ ਪੂਰਨ ਤੌਰ ਤੇ ਨੋਟੀਫਿਕੇਸ਼ਨ ਦੀ ਕਾਪੀ ਜਦੋਂ ਤੱਕ ਆਉਂਦੀ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਕਟੌਤੀ ਗਈ ਹੈ, ਕੀ ਉਹਨਾਂ ਵੱਲੋਂ ਕੰਡੀਸ਼ਨਸ ਲਗਾਈਆਂ ਗਈਆਂ, ਉਹਦੀ ਜਾਣਕਾਰੀ ਜਿਹੜੀ ਹਜੇ ਪੁਖਤਾ ਤੌਰ ਤੇ ਪ੍ਰਾਪਤ ਨਹੀਂ ਹੋ ਸਕੀ ਹੈ। ਸੰਸਾਰ ਦੇ ਦੂਜੇ ਨੰਬਰ ਤੇ ਕੋਰੋਨਾ ਵਾਇਰਸ ਦੇ ਕੇਸਿਸ ਦੇ ਵਿੱਚ ਬ੍ਰਾਜ਼ੀਲ ਦੇਸ਼ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈ। ਸੋ ਇੱਕ ਪਹਿਲੀ ਘਟਨਾ ਨਹੀਂ ਹੈ ਕਿ ਰਾਜਨੀਤਿਕ ਬੰਦਿਆਂ ਨੂੰ ਕੋਰੋਨਾ ਵਾਇਰਸ ਹੋਇਆ। ਇਸ ਤੋਂ ਪਹਿਲਾਂ ਯੂਕੇ, ਕੈਨੇਡਾ ਅਤੇ ਅਮਰੀਕਾ ਦੇ ਵਿੱਚ ਵੀ ਰਾਜਨੀਤਿਕ ਕਾਰਾਂ ਤੇ ਐਕਟਰ ਐਕਟਰੈਸ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਲਪੇਟ 'ਚ ਲਿਆ ਹੈ। ਜੀ ਹਰਜਿੰਦ, ਬਿਲਕੁਲ ਜਿਹੜੀ ਇਹ ਕਰੋਨਾ ਵਾਇਰਸ ਦੀ ਮਹਾਮਾਰੀ ਹੈ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਚਾਹੇ ਉਹ ਸੈਲੀਬ੍ਰਿਟੀਜ਼ ਹੋਣ, ਚਾਹੇ ਉਹ ਐਕਟਰ ਹੋਣ ਜਾਂ ਖਿਡਾਰੀ ਹੋਣ, ਚਾਹੇ ਉਹ ਰਾਜਨੀਤਿਕ ਨੇਤਾ ਹੋਣ, ਉਹਨਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲਗਾਤਾਰ ਲੈ ਰਹੀ ਹੈ। ਕਿਉਂਕਿ ਜਿਸ ਤਰੀਕੇ ਨਾਲ ਇਸ ਦਾ ਫੈਲਾਅ ਹੋ ਰਿਹਾ, ਜੋ ਕੋਈ
ਇਸ ਬਿਮਾਰੀ ਦੇ ਪੀੜਤ ਹੈ ਇਨਸਾਨ ਉਹਦੇ ਸੰਪਰਕ ਦੇ ਵਿੱਚ ਆਉਂਦਾ ਤਾਂ ਉਸ ਦੀ ਲਾਗ ਹੈ ਜਿਹੜੀ ਇਸ ਦੂਸਰੇ ਇਨਸਾਨ ਨੂੰ ਵੀ ਲੱਗ ਜਾਂਦੀ ਹੈ। ਸੋ ਸਾਨੂੰ ਇਸ ਜਿਹੜਾ ਹੈਗਾ ਮਸਲੇ ਤੋਂ ਪੂਰੀ ਤਰ੍ਹਾਂ ਨਾਲ ਸਿੱਖਿਆ ਲੈਣੀ ਚਾਹੀਦੀ ਹੈ, ਕਿਉਂਕਿ ਅਗਰ ਇਹ ਇਹਨਾਂ ਵੱਡੇ ਅਦਾਕਾਰਾਂ ਜਾਂ ਰਾਜਨੀਤਿਕ ਨੇਤਾਵਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਸਕਦਾ, ਜਿਨ੍ਹਾਂ ਕੋਲੇ ਬਹੁਤ ਸਾਰੇ ਪ੍ਰਬੰਧ ਨੇ, ਜਿਨ੍ਹਾਂ ਦੇ ਕੋਲ ਬਹੁਤ ਸਾਰੀ ਸੁਰੱਖਿਆ ਹੈ ਤੇ ਜਿਸ ਕਾਰਨ ਜਿਹੜਾ ਹਰ ਇੱਕ ਤਰ੍ਹਾਂ ਦਾ ਜਿਹੜੇ ਸੁਰੱਖਿਅਤ ਸਾਧਨ ਉਹ ਅਪਣਾ ਸਕਦੇ ਨੇ, ਤੇ ਅਗਰ ਉਹ ਇਸ ਦੀ ਚਪੇਟ ਵਿੱਚ ਆ ਰਹੇ ਨੇ ਤਾਂ ਆਮ ਲੋਕਾਂ ਦਾ ਜਿਹੜਾ ਸੰਪਰਕ ਦੇ ਵਿੱਚ ਆਉਣ ਨਾਲ ਇਸ ਵਾਇਰਸ ਤੋਂ ਪੀੜਤ ਹੋਣਾ ਲਾਜ਼ਮੀ ਹੈ। ਸੋ ਇਸ ਸੰਬੰਧੀ ਸਿਰਫ ਇਹੀ ਕਿਹਾ ਜਾ ਸਕਦਾ ਕਿ ਇਹ ਬਿਮਾਰੀ ਕਿਸੇ ਦੀ ਸਕੀ ਨਹੀਂ ਹੈ, ਚਾਹੇ ਉਹ ਨੇਤਾ ਹੋਵੇ, ਖਿਡਾਰੀ ਹੋਵੇ ਜਾਂ ਫਿਲਮ ਐਕਟਰ ਹੋਵੇ, ਹਰ ਇੱਕ ਨੂੰ ਆਪਣੀ ਚਪੇਟ ਦੇ ਵਿੱਚ ਲੈ ਸਕਦੀ ਹੈ। ਜੀ ਬਹੁਤ ਸ਼ੁਕਰੀਆ, ਸਾਰੀ ਜਾਣਕਾਰੀ ਲਈ ਇਜਾਜ਼ਤ ਚਾਹਾਂਗੇ। ਧੰਨਵਾਦ ਜੀ। ਅੰਤ ਵਿੱਚ ਦਰਸ਼ਕਾਂ ਨੂੰ ਦੱਸ ਦਈਏ ਕਿ ਕਰੋਨਾ ਵਾਇਰਸ ਦੇ ਪੂਰੇ ਸੰਸਾਰ ਭਰ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕਿੰਨੇ ਕੇਸ ਰਜਿਸਟਰ ਕੀਤੇ ਗਏ ਨੇ। 1,19,49,280 ਕੇਸ ਰਜਿਸਟਰ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਮੌਤਾਂ ਦੀ ਗਿਣਤੀ 5,46,601 ਦਿਖਾਈ ਜਾ ਰਹੀ ਹੈ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਰਿਕਵਰੀ ਦੀ, ਤਾਂ ਰਿਕਵਰੀ ਹੋ ਚੁੱਕੀ ਹੈ ਜੀ 68,49,554। ਗੱਲ ਕੀਤੀ ਜਾਵੇ ਕੰਟਰੀ ਵਾਈਜ਼ ਤਾਂ USA ਹਰ ਵਾਰ ਦੀ ਤਰ੍ਹਾਂ ਪਹਿਲੇ ਨੰਬਰ ਤੇ। USA ਦੇ ਵਿੱਚ ਹੁਣ ਤੱਕ ਕੇਸ ਆ ਚੁੱਕੇ ਨੇ 30,97,084 ਤੇ ਮੌਤਾਂ ਦੀ ਗਿਣਤੀ 1,33,972 ਹੋ ਚੁੱਕੇ। ਦੂਜੇ ਨੰਬਰ ਤੇ ਬ੍ਰਾਜ਼ੀਲ ਦੇ ਵਿੱਚ 16,74,655 ਕੇਸ ਆ ਚੁੱਕੇ ਨੇ ਤੇ ਮੌਤਾਂ ਦੀ ਗਿਣਤੀ 66,868। ਤੀਜੇ ਨੰਬਰ ਤੇ ਇੰਡੀਆ ਦੇ ਵਿੱਚ 7,43,481 ਕੇਸ ਤੇ ਮੌਤਾਂ ਦੀ ਗਿਣਤੀ 20,653 ਹੋ ਚੁੱਕੀ ਹੈ। ਚੌਥੇ ਨੰਬਰ ਤੇ ਰਸ਼ੀਆ 6,94,230 ਕੇਸ ਤੇ ਮੌਤਾਂ ਦੀ ਗਿਣਤੀ 10,494। ਪੰਜਵੇਂ ਨੰਬਰ ਤੇ ਪੇਰੂ ਦੇ ਵਿੱਚ ਕੇਸ ਆ ਚੁੱਕੇ ਨੇ 3,09,278 ਤੇ ਮੌਤਾਂ ਦੀ ਗਿਣਤੀ 10,952। ਸੋ ਇਹ ਸਨ ਸੰਸਾਰ ਦੇ 5 ਟੌਪ ਦੇਸ਼ ਜਿਨ੍ਹਾਂ ਦੇ ਵਿੱਚ ਕੇਸਸ ਦੀ ਗਿਣਤੀ ਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੋ ਸਰਕਾਰ ਵੱਲੋਂ ਬਣਾਈਆਂ ਗਾਈਡਲਾਈਨਸ ਦੀ ਪਾਲਣਾ ਕਰੋ, ਘਰਾਂ ਤੋਂ ਬਾਹਰ ਨਾ ਨਿਕਲੋ, ਇਤਿਹਾਤ ਵਰਤੋ, ਇਸੇ ਵਿੱਚ ਮਨੁੱਖਤਾ ਦੀ ਭਲਾਈ ਹੈ। ਇਜਾਜ਼ਤ ਦਿਓ, ਧੰਨਵਾਦ।